मौत एक अटल सच्चाई है। इस मौत का अनेकां पीरक पैगंबर जिहड़ा शिकार होए इतिहास दे विचों पढ़े जा सकते हैं। पर मापियां दा इकलौता पुत्र थोड़े समय के अंदर बहुत वड्डी प्रसिद्धि लैके लोकां दे विच प्रसिद्ध होने वाला गायक शोभदीप सिंह सिद्धू मूसेवाले पिंड दा वो नौजवान, जिस नौजवान की थोड़े दिन पहला जिहड़ा है कतल करके जिहड़ा उसनूं मौत के घाट उतार दिता जाता है। तो अज सिद्धू मूसेवाला साडे कोलों सरीरक तौर पर जिहड़ा विछड़ चुके ने, अज साडे कोल नहीं। मापियां नूं तां बहुत वड्डा घाटा पिया है। उस दे नाल नाल जिहड़ा उन्हां दे नाल मुहब्बत रखण वाले जां जिन्ना भी उन्हां दा फैन फॉलोवर है, उन्हां नूं अज भी याद करते हैं। हो सकता है आने वाले समय तक भी वो याद करते रहन। तो जिहड़ी जगह के उपर सिद्धू मूसेवाले का अंतिम संस्कार किया गया सी, उन्हां दी सर जमीन के उपर उत्थे अज नौजवान पुजे हुए ने। इन्हां नौजवानों के नाल गलबात करांगे, उन्हां लोकां दे नाल गलबात करांगे। बाई जी किहड़ी जगह तो आए हो? ਆਪਾਂ ਪਾਣੀਪਤ ਤੋਂ ਆਏ ਆ ਵੀਰ ਜੀ, ਤੇ ਸਾਨੂੰ ਬੜਾ ਦੁੱਖ ਲੱਗਿਆ ਇਸ ਚੀਜ਼ ਦਾ। ਜਿਵੇਂ ਕੁਝ ਦਿਨ ਪਹਿਲਾਂ ਹੀ ਅੱਛਾ ਚੰਗਾ ਭਲਾ ਖੇਡਦਾ ਸੀਗਾ ਸਾਡਾ ਉਸਤਾਦ ਕਹਿੰਦੇ ਸੀ ਆਪਾਂ ਉਹਨੂੰ, ਲੇਕਿਨ ਬੜਾ ਹੀ ਦੁੱਖ ਹੋਇਆ ਇਹ ਸੁਣ ਕੇ ਕਿ ਇਹਨਾਂ ਤੇ ਅਟੈਕ ਹੋਇਆ ਤੇ ਕਿੰਨੇ ਬੰਦੇ ਨੇ ਉਹਨੂੰ ਗੋਲੀ ਮਾਰੀ ਹੈ। ਬੜਾ ਹੀ ਦੁੱਖ ਹੋਇਆ ਵੀਰ ਜੀ। ਇੱਧਰ ਆਏ ਵੀ ਆਪਾਂ ਸਾਰੀ ਸੰਗਤ ਆਈ ਹੈ ਤੇ ਅਸੀਂ ਪਾਣੀਪਤ ਤੋਂ ਘੱਟੋ ਘੱਟ 30 ਬੰਦੇ ਆਏ ਇੱਧਰ। ਆਪਾਂ ਸਾਡੇ ਵੱਡੇ ਇੱਧਰ ਹੀ ਹੈ, ਪਰ ਵੀਰ ਜੀ ਸਾਡਾ ਇੱਕੋ ਹੀ ਕਹਿਣਾ ਹੈ, ਬਸ ਬੰਦੇ ਨਾ ਮਾਰੋ ਵੀਰ ਜੀ। ਬਸ मिले हो सिद्धू मूसेवाले नहीं बाबा जी, ਆਪਾਂ ਪਹਿਲੇ ਆਏ ਸੀ ਪਰ ਸਾਨੂੰ ਮਿਲਿਆ ਨਹੀਂ ਇੱਧਰੋਂ, ਲੇਕਿਨ ਹੁਣ ਆਪਾਂ ਬਸ ਕੀ ਸਾਨੂੰ ਕੋਈ ਲਫ਼ਜ਼ ਨਹੀਂ ਹੈਗਾ ਸਾਡੇ ਕੋਲ ਕਹਿਣ ਦੇ, ਤੇ ਆਪਾਂ ਵੀਰ ਜੀ ਕੁਝ ਨਹੀਂ ਕਹਿ ਸਕਦੇ ਯਾਰ। ਜੇ ਆਪਾਂ ਪਰਿਵਾਰ ਦੀ ਗੱਲ ਕਰੀਏ ਤਾਂ ਬਾਬਾ ਜੀ ਪਰਿਵਾਰ ਦੀ ਗੱਲ ਕਰੀਏ, ਉਹਨਾਂ ਨੇ ਸਹਿਜ ਪਾਠ ਬਾਣੀ ਦਾ ਭੋਗ ਪਵਾਇਆ ਹੈ। ਬਾਣੀ ਦੀ ਸਮਾਪਤੀ ਹੋਈ, ਅੰਤਮ ਅਰਦਾਸ ਅੱਜ ਕੀਤੀ ਜਾਣੀ ਹੈ। ਵੱਖ-ਵੱਖ ਦੇਸ਼ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਲੋਕ ਉਹਨਾਂ ਦੇ ਨਾਲ ਸਨੇਹ ਰੱਖਦੇ ਨੇ ਆਏ ਨੇ। ਤਾਂ ਇੱਕ ਪਰਿਵਾਰ ਦੇ ਵੱਲੋਂ ਖਾਸ ਤੌਰ 'ਤੇ ਬੇਨਤੀ ਕੀਤੀ ਗਈ ਹੈ ਕਿ ਇੱਥੇ ਜਿਹੜਾ ਸਿੱਧੂ ਮੂਸੇਵਾਲੇ ਨੂੰ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇੱਕ ਬੇਨਤੀ ਕੀਤੀ ਗਈ ਹੈ ਕਿ ਉਹ ਤਾਂ ਸਰੀਰਕ ਤੌਰ 'ਤੇ ਵਿਛੜ ਚੁੱਕੇ ਨੇ, ਪਰ ਇੱਥੇ ਉਹਨਾਂ ਦੀ ਕੇਵਲ ਯਾਦਗਾਰ ਬਣੀ ਹੋਈ ਹੈ। ਮੱਥਾ ਜਿਹੜਾ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕਿਆ ਜਾਵੇ। ਇਸ ਨੂੰ ਕਿਵੇਂ ਦੇਖਿਆ ਜਾਵੇ ਜਿਹੜੀ ਪਰਿਵਾਰ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ? ਵੀਰ ਜੀ ਮੇਰਾ ਤਾਂ ਇਹੀ ਕਹਿਣਾ ਹੈ ਬਈ ਪਰਿਵਾਰ ਨੂੰ ਬਲ ਬੁੱਧੀ ਬਖਸ਼ੇ ਮਹਾਰਾਜ। ਕਿਉਂ ਕਿਸੇ ਦਾ ਪੁੱਤ ਵਿਛੜ ਜਾਂਦਾ ਤਾਂ ਬੜਾ ਦੁੱਖ ਹੁੰਦਾ ਹੈ ਵੀਰ ਜੀ। ਸਾਨੂੰ ਆਪਾਂ ਕਿਸੇ ਵੇਲੇ ਕੁਝ ਕਹਿ ਨਹੀਂ ਸਕਦੇ, ਲੇਕਿਨ ਹੋਇਆ ਬੜਾ ਗਲਤ ਸੀਗਾ ਜੀ। ਬਸ ਬੜਾ ਇਹ ਤਰ ਆਏ ਦੇ ਸਾਡੇ ਜੀ ਆਪੋ ਆਪਣੀ ਸ਼ਰਧਾ ਜੀ ਮੱਥਾ ਟੇਕਣ ਦੀ ਪ੍ਰੇਮ ਪਿਆਰ ਦੀ ਗੱਲ ਹੈ। ਕੋਈ ਕਿਸੇ ਤਰ੍ਹਾਂ ਵੀ ਪੂਜਦਾ ਤਾਂ ਹੈ ਹੀ ਆ ਨਾ ਜੀ, ਉਹਨੂੰ ਪਿਆਰ ਕਰਦੇ ਸੀ ਸਾਰੇ। ਪਿਆਰ ਦੇ ਬਹੁਤ ਦੂਰੋਂ ਦੂਰੋਂ ਸੰਗਤਾਂ ਬਾਹਰ ਤੱਕ ਆਈਆਂ ਨੇ। ਇਹ ਨਹੀਂ ਲੱਗਦਾ ਕਿ ਜੇ ਪਿਆਰ ਕਰਦੇ ਆ ਤਾਂ ਜਿਹੜੀ ਉਹਨਾਂ ਦੀ ਪ੍ਰੇਰਨਾ ਸੀ, ਜਿਵੇਂ ਉਹ ਇੱਕ ਬਹੁਤ ਫੇਮਸ ਆਰਟਿਸਟ ਸੀ, ਤਾਂ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਿੱਖ ਰਾਜ ਦੀ ਗੱਲ ਕੀਤੀ ਜਾਂਦੀ ਸੀ ਜਾਂ ਸੰਤ ਪਿੰਡਰਾਂ ਵਾਲਿਆਂ ਦੀ ਜਾਂ ਸਿੱਖੀ ਦੀ ਗੱਲ ਕੀਤੀ ਜਾਂਦੀ ਸੀ, ਪੰਜਾਬ ਦੀ ਗੱਲ ਕੀਤੀ ਜਾਂਦੀ ਸੀ, ਤਾਂ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਹੋਈ ਪ੍ਰੇਰਨਾ ਸੀ ਉਹਦੇ ਨਾਲ ਜੁੜਨਾ ਚਾਹੀਦਾ। ਹਾਂਜੀ ਜੁੜਨਾ ਚਾਹੀਦਾ ਜੀ ਜ਼ਰੂਰ। ਮੈਂ ਨਾ ਜਿਹੜੀਆਂ ਗੱਲਾਂ ਤੇ ਉਹ ਕਹਿੰਦੇ ਸੀ ਉਹਨਾਂ 'ਤੇ ਅਮਲ ਕਰਨਾ ਚਾਹੀਦਾ ਜੀ। ਜ਼ਰੂਰ ਉਹਨਾਂ 'ਤੇ ਅਮਲ ਕਰਾਂਗੇ। ਗਾਂ ਵਾਸਤੇ ਮੈਂ ਨਾ ਆਉਣ ਵਾਲੀ ਪੀੜ੍ਹੀ ਨੂੰ ਵੀ ਉਹਨਾਂ ਦੀਆਂ ਗੱਲਾਂ 'ਤੇ ਅਮਲ ਕਰਨਾ ਚਾਹੀਦਾ ਜੀ। ਜੋ ਵੀ ਉਹ ਕਹਿੰਦੇ ਸੀ ਉਹਨਾਂ 'ਤੇ ਮੈਂ ਨਾ ਪੈਰਾਂ 'ਤੇ ਪੈਰ ਧਰ ਕੇ ਤੁਰਨਾ ਚਾਹੀਦਾ ਜੀ। ਹਾਂਜੀ ਸਰ ਜੀ, ਜਦੋਂ ਵੀ ਪਿੰਡਾਂ 'ਚ ਜਾਂਦੇ ਸੀ ਪਿਆਰ ਨਾਲ ਮਿਲਦੇ ਸੀ। ਵਧੀਆ ਇਲੈਕਸ਼ਨ ਦੇ ਵਿੱਚ ਵੀ ਬੜਾ ਸਾਥ ਦਿੱਤਾ ਉਹਨਾਂ ਨੇ। ਨੇੜੇ ਹੀ ਹੈ ਪਿੰਡ? ਮੇਰਾ ਪਿੰਡ ਕਿਸ਼ਨਗੜ੍ਹ ਫਰਮਾਇਆ ਜੀ। ਆਉਰੇ ਦੂਰੀ ਤੇ ਇੱਥੋਂ ਹੈਗਾ ਜੀ ਸਫਾਫੜੇ ਕਿੰਨੇ ਕੁ ਦੂਰ ਨੇ ਬਾਈ? 10 ਕਿਲੋਮੀਟਰ ਆ ਜੀ। 10 ਮਾੜਾ ਜਿਹਾ ਹੁੰਦਾ ਜੀ। 10 ਕਿਲੋਮੀਟਰ ਆ ਜੀ ਘੱਟੋ ਘੱਟ ਇੱਥੋਂ। ਪਿਆਰ ਨਾਲ ਮਿਲਦਾ ਸੀ ਜੀ, ਬਹੁਤ ਵਧੀਆ। ਛੋਟੇ ਛੋਟੇ ਜਵਾਕ ਵੀ ਰੋ ਰਹੇ ਨੇ ਮੇਰੇ ਜੀ। ਆ ਖੜਿਆ ਨਹੀਂ ਜਾਂਦਾ ਮੈਥੋਂ, ਤਾਂ ਵੀ ਮੈਂ ਪਹੁੰਚਿਆ ਵੀ ਡਿੱਗਦਾ ਪੈਂਦਾ। ਚੌਥੀ ਵਾਰ ਆ ਗਿਆ ਜੀ ਅੱਜ। ਬੱਚਿਆਂ ਨੂੰ ਨਾਲ ਲੈ ਕੇ ਆਏ? ਹਾਂ ਬੱਚੇ ਵੀ ਨਾਲ ਲੈ ਕੇ ਆਏ ਜੀ। ਉਹ ਗਾਹਾਂ ਨੇ ਜੀ ਆ ਰਹੇ ਨੇ। ਇਹ ਗੁੱਡੀਆਂ ਰੋਣ ਲੱਗ ਜਾਂਦੀ ਉਹਦੇ ਦੀ ਵੀ, ਕਹਿੰਦੀ ਮੈਨੂੰ ਨਾਲ ਲੈ ਕੇ ਚੱਲ ਅੱਜ ਵੀ। ਕਹਿੰਦੀ ਤੁਸੀਂ ਸੁਣਦੇ ਸੀ ਉਹਨਾਂ ਦੇ ਗੀਤਾਂ? ਹਾਂ ਜੀ ਸੁਣਦੇ ਜੀ। ਕਿਹੜੇ ਗੀਤ ਵਧੀਆ ਲੱਗਦੇ ਸੀ? ਇਹ ਜਿਹੜਾ ਆਪਣਾ ਬੰਬੀਹੇ ਵਾਲਾ ਜੀ, ਬਾਕੀ ਹੋਰ ਗੀਤ ਵੀ ਕਈ ਵਾਰੀ ਹੁਣ ਦਿਮਾਗ ਤੇ ਹੁਣ ਤਾਂ ਭੁੱਲੇ ਪਏ ਆ ਜੀ ਸਾਰੇ ਲੋਕ। ਦਿਮਾਗ ਕੇ ਉਹਦੇ 'ਚ ਫਿਰਦਾ ਜੀ ਸਾਰਾ, ਪਰ ਮਰਿਆ ਨਹੀਂ ਹੈਗਾ ਉਹ, ਜਿਉਂਦਾ ਜੀ ਹਜੇ ਵੀ ਲੋਕਾਂ ਦੇ ਦਿਲ 'ਚ ਵੱਸਦਾ ਰਹੇਗਾ। ਮਾਨਸਾ ਜ਼ਿਲ੍ਹੇ ਨੂੰ ਤਾਂ ਉਹ ਕਰਿਆ ਸੀ ਪਰ ਲੋਕਾਂ ਤੋਂ ਝੱਲਿਆ ਨਹੀਂ ਗਿਆ ਜੀ ਉਹਨੂੰ। ਇੱਕ ਗੀਤ ਉਹ ਹੁੰਦੇ ਆ ਜਿਹੜੇ ਤੁਹਾਨੂੰ ਗਲਤ ਰਸਤੇ ਵੱਲ ਲੈ ਕੇ ਜਾਂਦੇ, ਇੱਕ ਉਹ ਹੁੰਦੇ ਜਿਹੜੇ ਤੁਹਾਡੇ ਵਿੱਚ ਜੋਸ਼ ਭਰਦੇ ਆ। ਉਹਨੇ ਜੀ ਸਾਰੇ ਜਵਾਕਾਂ ਨੂੰ ਪੱਗਾਂ ਬੰਨਣ ਲਾਤਾ ਤੀ ਜੀ, ਵਧੀਆ ਚੰਗੇ ਰਾਹ ਤੇ ਲਿਆਤਾ ਤੀ। ਮਾਨਸਾ ਜ਼ਿਲ੍ਹੇ 'ਚ ਟਿੱਬਿਆਂ ਵਾਲੀ ਧਰਤੀ ਨੂੰ ਪਾਛੜਿਆ ਹੋਇਆ ਇਲਾਕਾ ਕਹਿੰਦੇ ਸੀ ਆਪਾਂ ਨੂੰ, ਬੈਕਵਰਡ ਏਰੀਆ। ਉਹਨੇ ਚੰਗਾ ਨਾਂ ਰੋਸ਼ਨ ਕੀਤਾ ਜੀ ਆਪਣੇ ਮਾਨਸਾ ਜ਼ਿਲ੍ਹੇ ਦਾ ਜੀ। ਉਸ ਤੋਂ ਬਾਅਦ ਨਾ ਕੋਈ ਜੰਮਣਾ ਨਾ ਕੋਈ ਆਉਣਾ ਜੀ ਉਹ ਹਜੇ ਵੀ। ਚੱਲ ਕਰਾਂ ਜੇ ਮਾਰ ਕੇ
ਮੇਰਾ ਨਾਮ ਸੋਨੂ ਹੈ ਜੀ। ਸਰਸੇ ਤੋਂ ਆਇਆ ਮੈਂ ਜੀ, ਸਰਸਾ ਹਰਿਆਣਾ ਜੀ। ਬਾਈ ਬਹੁਤ ਵੱਡਾ ਫੈਨ ਸੀ ਬਾਈ ਦੇ ਆਪਾਂ ਜੀ। ਇੱਕ ਨੌਜਵਾਨ ਇੱਥੇ ਆ ਰਹੇ ਨੇ, ਪੁਲਿਸ ਪ੍ਰਸ਼ਾਸਨ ਵੱਲੋਂ ਰੋਕਿਆ ਜਾ ਰਿਹਾ, ਤਾਂ ਮਾਪਿਆਂ ਵੱਲੋਂ ਜਿਹੜੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਜੀ ਨੇ ਉਹਨਾਂ ਵੱਲੋਂ ਇੱਕ ਖਾਸ ਤੌਰ ਤੇ ਬੇਨਤੀ ਕੀਤੀ ਹੋਈ ਸੀ। ਇੱਥੇ ਪੋਸਟਰ ਵੀ ਲੱਗਾ ਹੋਇਆ ਕਿ ਇੱਥੇ ਮੱਥਾ ਨਾ ਟੇਕਿਆ ਜਾਵੇ, ਕੇਵਲ ਉਹਨਾਂ ਦੀ ਪ੍ਰੇਰਨਾ ਦੇ ਨਾਲ ਜੁੜਿਆ ਜਾਵੇ। ਮੱਥਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਟੇਕਿਆ ਜਾਣਾ ਚਾਹੀਦਾ। ਬਾਈ ਜੀ ਗੁਰੂ ਆਪਣੀ ਜਗ੍ਹਾ ਤੇ, ਉਸਤਾਦ ਜੀ ਆਪਣੀ ਜਗ੍ਹਾ ਤੇ ਹੈ ਜੀ। ਇਹਨਾਂ ਨੂੰ ਲੋਕਾਂ ਨੇ ਆਪਣੇ ਦਿਲ ਦੇ ਵਿੱਚ ਵਸਾਇਆ ਹੈ ਜੀ। ਦਿਲ ਦੇ ਵਿੱਚੋਂ ਪੈਦਾ ਕਰ ਰਹੇ ਨੇ ਜੀ। ਕੋਈ ਇਹ ਨਹੀਂ ਹੈਗਾ ਵੀ ਲੋਕ ਦਿਖਾਵਾ ਕਰ ਰਹੇ ਨੇ, ਉਹ ਕੁਝ ਨਹੀਂ ਹੈਗਾ ਜੀ। ਦਿਲੋਂ ਪਿਆਰ ਕੀਤਾ ਜੀ। ਜਿੰਨੇ ਵੀ ਆਪਣੀ ਇੰਡੀਆ ਦੇ ਹੈਗੇ ਸਭ ਕੁਝ ਹੈ ਵੀ ਦਿਲੋਂ ਪਿਆਰ ਕੀਤਾ ਇਹਨਾਂ ਨੇ ਜੀ। ਸੁਨੇਹਾ ਕੀ ਦੇਣਾ ਚਾਹੋਗੇ? ਸੁਨੇਹਾ ਹੀ ਦੇਵਾਂਗੇ, ਜੋ ਬਾਈ ਨੇ ਸੋਚਿਆ ਸੀ ਨਾ, ਤੇ ਬਾਈ ਦੇ ਵਚਨਾਂ ਤੇ ਫੁੱਲ ਚੜਾਓ ਜੀ। ਜੋ ਬਾਈ ਨੇ ਕਿਹਾ ਸੀ ਵੀ ਸੱਚ ਕਰਨਾ ਹੈ, ਸੱਚ ਕਰਨਾ, ਉਹੀ ਕਰਨਾ ਜੀ ਆਪਾਂ। ਬਾਈ ਵੱਲੋਂ ਮੈਸੇਜ ਕੋਈ ਜਿਹੜਾ ਬਾਈ ਗੱਲ ਕਿਹਾ ਕਰਦੇ ਸੀ ਜਾਂ ਜਿਹੜਾ ਆਪਣੇ ਵੱਲੋਂ ਸੁਨੇਹਾ ਦਿਆ ਕਰਦੇ ਸੀ, ਤੁਸੀਂ ਉਹ ਕੋਈ ਮੈਸੇਜ ਜਿਹੜਾ ਸਰੋਤਿਆਂ ਨੂੰ ਦੱਸੋ। ਬਾਈ ਜੀ ਨੇ ਇਹ ਕਿਹਾ ਵੀ ਸੱਚ ਬੋਲਣਾ ਹੈ, ਸੱਚਾ ਕਹਿਣਾ ਬਿਲਕੁਲ ਜੀ। ਵੀ ਪਿੱਠ ਪਿੱਛੇ ਕਦੀ ਨਹੀਂ ਕਹਿਣਾ, ਜੋ ਕਹਿਣਾ ਸੱਚਾਈ ਮੂੰਹ ਤੇ ਕਹਿਣੀ ਹੈ, ਪਿੱਠ ਪਿੱਛੇ ਨਹੀਂ ਗੱਲ ਕਰਨੀ ਆਪਾਂ ਨੇ ਜੀ। ਬਸ ਜੀ। ਗਾਣੇ ਵਧੇ ਪਰਿਵਾਰ 'ਚ ਬਹਿ ਕੇ ਵੀ ਸੁਣਦੇ ਸੀ ਸਾਰੇ ਲੋਕ, ਵਧੀਆ। ਨਿੱਕੇ ਨਿੱਕੇ ਜਵਾਕ ਤੋਂ ਲਾ ਕੇ ਰੋ ਰਿਹਾ ਜੀ। ਬਹੁਤ ਵਧੀਆ ਗਾਣੇ ਸੀ ਜੀ ਉਹਦੇ। ਪਰ ਮਾੜੇ ਅਸਕਰਾਂ ਨੂੰ ਉਹਨੂੰ ਅਸਲ ਤਾਂ ਉਹਨਾਂ ਨੂੰ ਗੋਲੀ ਲੋਕਾਂ ਦੇ ਸਾਹਮਣੇ ਮਾਰਨੀ ਚਾਹੀਦੀ ਜੀ, ਖੜਾ ਕੇ ਉੱਥੇ ਉਸੇ ਜਗ੍ਹਾ ਤੇ ਮਾਰਨੀ ਚਾਹੀਦੀ। ਪੁਲਿਸ ਦੇ ਹੱਥ ਨਹੀਂ ਦੇਣੇ ਚਾਹੀਦੇ ਜੀ, ਉਹ ਸਾਹਮਣੇ ਮਾਰਨੇ ਚਾਹੀਦੇ ਨੇ ਲੋਕ। ਉਹਨਾਂ ਦੀ ਮੌਤ ਦਾ ਜ਼ਿੰਮੇਦਾਰ ਕਿਹਨੂੰ ਮੰਨਦੇ ਹੋ? ਸਰਕਾਰ ਨੂੰ ਕਹਿੰਦੇ ਜੀ, ਨਵੀਂ ਸਰਕਾਰ ਜਿਹੜੀ ਬਣੀ ਹੈ, ਭਗਵੰਤ ਮਾਨ ਜ਼ਿੰਮੇਦਾਰ ਆ ਮੌਕੇ ਦਾ। ਜੀ ਉਹਨੇ ਗੱਲ ਚਕੰਨੇ ਕਰੇ ਉਹ ਲੋਕ, ਉਹਨਾਂ ਨੂੰ ਮੌਕਾ ਮਿਲਿਆ ਜੀ। ਜ਼ਿੰਮੇਦਾਰ ਭਗਵੰਤ ਮਾਨ ਆ ਜੀ। ਸਾਰੀ ਪਬਲਿਕ ਨੂੰ ਬਾਈ ਬਣ ਕੇ ਵੀ ਇਸ ਤੋਂ ਬਾਅਦ ਇਹ ਜੀ ਸਰਕਾਰ ਨੂੰ ਮੂੰਹ ਨਾ ਲਾਇਓ। ਜਿਹੜਾ ਆਪਣਾ ਮਾਨਸਾ ਦਾ ਹੀਰਾ ਤੇ ਆਪਾਂ ਤੋਂ ਖੋਹ ਲਿਆ, ਇਸ ਤੋਂ ਬਾਅਦ ਕਿੰਨੀਆਂ ਕੁ ਜਾਨਾਂ ਜਾਣਗੀਆਂ। ਬਾਕੀ ਲਗਾਤਾਰ ਰੋਜ਼ 20-50 ਮੌਤਾਂ ਰੋਜ਼ ਹੋ ਰਹੀਆਂ ਨੇ ਜੀ। ਹਾਂਜੀ, ਇਲਾਕੇ ਦਾ ਹੋਰ ਕੋਈ ਇਸ ਤਰ੍ਹਾਂ ਦਾ ਨੌਜਵਾਨ ਲੱਗਦਾ ਹੈ ਕਿ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਵੀ ਜਿਹੜਾ ਇਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਉਹਨਾਂ ਨੇ ਜਿੰਨੇ ਵੱਡੇ ਲੈਵਲ ਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ, ਇਸ ਤਰ੍ਹਾਂ ਦਾ ਨੌਜਵਾਨ ਨਜ਼ਰ ਆਉਂਦਾ? ਇਲਾਕੇ ਦੇ ਤਾਂ ਜੀ ਅੰਮ੍ਰਿਤਪਾਲ ਵੀ ਸੀ, ਪਰ ਇਹਨੇ ਤਾਂ ਸਾਰੀ ਇੰਡੀਆ 'ਚ ਨਾਮ ਰੋਸ਼ਨ ਕੀਤਾ ਜੀ, ਸਾਰੇ ਸੂਬਿਆਂ 'ਚ ਜੀ। 4 ਬੰਦੇ ਹੋਰ ਵੀ ਸੀ ਜੀ, ਜਮੇਰ ਔਲਖ ਵੀ ਸੀ, ਪ੍ਰੋਫੈਸਰ, ਜਾਂ ਆਪਣਾ ਆਹ ਵੀ ਸੀਗਾ ਇੱਕ ਮੁੰਡਾ ਫਿਲਮਾਂ ਬਣਾਉਂਦਾ ਸੀ, ਦਰਸ਼ਨ ਦਰਵੇਸ਼। ਪਰ ਇਹਨੇ ਤਾਂ ਜਮੀ ਇੰਡੀਆ 'ਚ ਨਾਮ ਉਹ ਕਰਤਾ ਜੀ ਆਪਣਾ ਮਾਨਸਾ ਜ਼ਿਲ੍ਹੇ ਦਾ। ਜਿਹੜੇ ਇਹਨੂੰ ਆਪਾਂ ਨੂੰ ਪਾਸੜਿਆ ਹੋਇਆ ਇਲਾਕਾ ਕਹਿੰਦੇ ਸੀ, ਬੈਕਵਰਡ ਏਰੀਆ। ਆਹ ਦੇਖ ਲਓ, ਸਾਰੀ ਦੁਨੀਆ ਉਹਦੇ ਪਿਆਰ ਕਰਕੇ ਆ ਰਹੇ ਜੀ ਸਾਰੇ। ਕਿੰਨੇ ਕੰਮ ਸੀ। ਹਾਂ, ਇੱਥੇ ਹੋਰ ਵੀ ਲੋਕ ਐਸੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕਿਹੜੀ ਜਗ੍ਹਾ ਤੋਂ ਆਏ? ਅੰਮ੍ਰਿਤਸਰ ਤੋਂ ਹੈ ਵੀਰ ਜੀ। ਕੀ ਸੋਚ ਲੈ ਕੇ ਆਏ ਹੋ? ਕਿਉਂਕਿ ਅੱਜ ਸਿੱਧੂ ਮੂਸੇਵਾਲੇ ਦੀ ਅੰਤਮ ਅਰਦਾਸ ਕੀਤੀ ਜਾਣੀ ਹੈ, ਤਾਂ ਇੱਥੇ ਲੋਕ, ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ, ਲੋਕ ਜੁੜੇ ਹੋਏ ਨੇ। ਕੀ ਤੁਸੀਂ ਕੀ ਸੋਚ ਲੈ ਕੇ ਆਏ? ਇਹੀ ਸੋਚ ਲੈ ਕੇ ਕਿ ਸੋਚਿਆ ਸੀ ਕਿ ਬਾਈ ਨੂੰ ਇੱਕ ਵਾਰੀ ਜ਼ਰੂਰ ਮਿਲਾਂਗੇ, ਪਰ ਕਦੀ ਇਹ ਨਹੀਂ ਸੀ ਸੋਚਿਆ ਕਿ ਐਸੀ ਸਿਚੁਏਸ਼ਨ ਵਿੱਚ ਮਿਲਾਂਗੇ। ਬਹੁਤ ਜ਼ਿਆਦਾ ਦੁੱਖ ਆ, ਕਿਉਂਕਿ ਕੋਈ ਹੀ ਐਸਾ ਇਨਸਾਨ ਹੁੰਦਾ ਵਾ ਕਿ ਜਿਹਦੇ ਮਰਨ ਤੋਂ ਬਾਅਦ ਲੋਕ ਉਹਨੂੰ ਇੰਨਾ ਪਿਆਰ ਕਰਦੇ ਆ। ਦੁਨੀਆ 'ਚ ਇੱਕ ਵਿਰਲਾ ਇਨਸਾਨ ਸੀਗਾ ਕਿ ਜਿਹੜਾ ਦੁਨੀਆ ਭਰ ਇੱਕ ਛੋਟੇ ਛੋਟੇ ਬੱਚਿਆਂ ਦੇ ਦਿਲਾਂ ਵਿੱਚ ਆਪਣੀ ਇੰਨੀ ਕੁ ਜ਼ਿਆਦਾ ਜਗ੍ਹਾ ਬਣਾ ਕੇ ਗਿਆ ਵਾ ਕਿ ਜਿਨ੍ਹਾਂ ਨੇ ਵੀ ਇਹ ਕੁਝ ਕੀਤਾ ਆ, ਬਾਈ ਨੂੰ ਦੁਨੀਆ ਤੋਂ ਮਿਟਾਇਆ ਵਾ, ਉਹ ਕਦੀ ਦਿਲਾਂ 'ਚੋਂ, ਦੁਨੀਆ ਦੇ ਦਿਲਾਂ 'ਚੋਂ ਉਹਨਾਂ ਨੂੰ ਨਹੀਂ ਕੱਢ ਸਕਦੇ। ਤਾਂ ਬੜੇ ਇੱਕ ਭਾਵਕਮਈ ਪਲ ਨੇ, ਕਿਉਂਕਿ ਪੁੱਤਾਂ ਦੀ ਜਿਹੜੀ ਪੀੜ ਹੈ ਬਹੁਤ ਡਾਢੀ ਹੋਇਆ ਕਰਦੀ ਹੈ। ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਕੇਵਲ ਅਰਦਾਸ ਹੀ ਕੀਤੀ ਜਾ ਸਕਦੀ ਹੈ ਕਿ ਉਹ ਪਰਮਾਤਮਾ ਪਿੱਛੇ ਜਿਹੜਾ ਪਰਿਵਾਰ ਹੈ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਤਾਂ ਇਹ ਜਿਹੜੇ ਲੋਕ ਉਹਨਾਂ ਦੀ ਅੰਤਮ ਬਾਰਗਾਹ ਦੇ ਉੱਪਰ ਲੋਕ ਖੜੇ ਹੋਏ ਨੇ, ਲੋਕ ਉਹਨਾਂ ਦੀ ਅੰਤਮ ਬਾਰਗਾਹ ਦੇ ਨਜ਼ਦੀਕ ਨੇ, ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚਾਹੇ ਉਹਨਾਂ ਨੂੰ ਰੋਕਿਆ ਜਾ ਰਿਹਾ, ਤਾਂ ਇਹ ਜਿਹੜੀਆਂ ਲੋਕਾਂ ਦੀਆਂ ਕਿਤੇ ਨਾ ਕਿਤੇ ਉਹਨਾਂ ਦੇ ਚਾਹੁਣ ਵਾਲਿਆਂ ਦੀਆਂ ਭਾਵਨਾਵਾਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।